ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ ਸੋਲਰ ਪੰਪ ਠੱਗੀ ਦੀ। ਕਹਿੰਦੇ ਪੀਐਮ ਦੇ ਨਾਂ ਤੇ ਸੀਐਮ ਦੀ ਫੋਟੋ ਵਰਤ ਕੇ ਪੰਜਾਬ ਦੇ ਕਿਸਾਨਾਂ ਦੇ ਨਾਲ ਸੋਲਰ ਪੰਪ ਠੱਗੀ ਵੱਜ ਰਹੀ ਹੈ। ਪ੍ਰਵੀਨ ਜੀ, ਆਨਲਾਈਨ ਠੱਗੀਆਂ ਦਾ ਰੁਝਾਨ ਨਾ ਬਹੁਤ ਵੱਧ ਗਿਆ ਜੀ। ਔਰ ਉਹ ਵੱਖੋ-ਵੱਖ ਤਰੀਕੇ ਅਪਣਾਏ ਜਾਂਦੇ ਨੇ। ਮਤਲਬ ਰਿਟਾਇਰ ਬੰਦਾ ਤਾਂ ਉਹਨੂੰ ਇਨਵੈਸਟਮੈਂਟ ਦੇ ਨਾਂ ਤੇ, ਨੌਜਵਾਨ ਬੰਦਾ ਜਾਂ ਠੀਕ ਠਾਕ ਉਮਰ ਵਾਲਾ ਬੰਦਾ ਤਾਂ ਉਹਨੂੰ ਬਾਹਰੋਂ ਸਹੇਲੀ ਦੇ ਨਾਂ ਤੇ, ਹੈ ਨਾ, ਫਿਰ ਜਾਂ ਅਸੀਂ ਆ ਰਹੇ ਹਾਂ, ਜਾਂ ਫਿਰ ਅੱਜ ਕੱਲ੍ਹ ਰਿਸ਼ਤੇਦਾਰਾਂ ਦੇ ਨਾਂ ਤੇ ਕਿ ਮੈਂ ਫਲਾਣਾ ਸਿੰਘ ਬੋਲਦਾ ਤੁਹਾਡੇ ਪਿੰਡੋਂ, ਐਕਸੀਡੈਂਟ ਹੋ ਗਿਆ, ਬਾਪੂ ਨੂੰ ਨਹੀਂ ਦੱਸਣਾ, ਬਾਅਦ ਚੋਂ ਪੈਸੇ ਮੋੜ ਦੂ, ਮੇਰੇ ਖਾਤੇ ਪਾ ਦੂ। ਕਿੰਨੀਆਂ ਤਰ੍ਹਾਂ ਦੀ ਠੱਗੀਆਂ ਦੀ ਚਰਚਾਵਾਂ ਆਉਂਦੀਆਂ ਔਰ ਸਮੇਂ-ਸਮੇਂ ਸੁਚੇਤ ਵੀ ਕੀਤਾ ਜਾਂਦਾ। ਪਰ ਹੁਣ ਪੰਜਾਬ ਦੇ ਕਿਸਾਨਾਂ ਨਾਲ ਇੱਕ ਨਵੀਂ ਤਰ੍ਹਾਂ ਦੀ ਠੱਗੀ ਵੱਜ ਰਹੀ ਆ, ਉਹ ਹੈ ਸੋਲਰ ਪੰਪ ਠੱਗੀ। ਬਕਾਇਦਾ ਤੌਰ ਤੇ ਪ੍ਰਧਾਨ ਮੰਤਰੀ ਦੇ ਨਾਂ ਨਾਲ ਤੇ ਬਕਾਇਦਾ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਦੇ ਨਾਂ ਨਾਲ ਦੋਵਾਂ ਨੂੰ ਆਧਾਰ ਬਣਾ ਕੇ ਠੱਗੀ ਵੱਜ ਰਹੀ ਆ। ਸੋ ਵਿਭਾਗ ਸੁੱਤੇ ਸੀ ਜਦੋਂ ਠੱਗੀ ਦੀਆਂ ਖਬਰਾਂ ਆਉਣ ਲੱਗੀਆਂ, ਔਰ ਇੱਕ ਥਾਂ ਦੋ ਥਾਂ ਤੋਂ ਨਹੀਂ, ਪੰਜਾਬ ਦੇ 7-8 ਜ਼ਿਲ੍ਹਿਆਂ ਚੋਂ ਆ ਗਈਆਂ, ਬਾਕੀ ਥਾਵਾਂ ਤੇ ਹੋਣਗੀਆਂ, ਜੇ ਸਾਹਮਣੇ ਨਹੀਂ ਆਈਆਂ। ਫਿਰ ਹਫੜਾ ਦਫੜੀ ਮੱਚੀ ਆ। ਹੁਣ ਕਹਿੰਦੇ ਜੀ ਕੇਸ ਦਰਜ ਕਰਾਂਗੇ। ਮਾਮਲਾ ਕੀ ਆ? ਮਾਮਲਾ ਬਕਾਇਦਾ ਤੌਰ ਤੇ ਜੀ ਇੱਕ ਯੋਜਨਾ ਹੈ, PM ਕੁਸਮ ਯੋਜਨਾ ਜੀ। ਉਸ ਯੋਜਨਾ ਦੇ ਤਹਿਤ ਉਹਨਾਂ ਦੀ ਜਿਹੜੀ ਪੋਰਟਲ ਬਣਿਆ ਹੋਇਆ, ਉਹਨਾਂ ਦੀ ਜਿਹੜੀ ਵੈਬਸਾਈਟ ਬਣੀ ਹੋਈ ਹੈ, ਉਹਨਾਂ ਦਾ ਜਿਹੜਾ ਫੇਸਬੁੱਕ ਪੇਜ ਬਣਿਆ ਹੋਇਆ, ਬਿਲਕੁਲ ਹੂਬਹੂ ਉਹਦੀ ਨਕਲ ਜੀ। ਬਿਲਕੁਲ ਉਹੇ ਜਿਹੀ ਨਾਮ, ਇੱਕ ਅੱਧਾ ਡਾਟ ਵਿੱਚ ਪਾ ਕੇ ਬਸ, ਫਰਕ ਤਾਂ ਕਿ ਪਤਾ ਹੀ ਨਾ ਲੱਗੇ, ਦੇਖਣ ਨੂੰ ਬਿਲਕੁਲ ਉਵੇਂ ਹੀ। ਤੇ ਪੰਜਾਬ ਵਾਲਿਆਂ ਦੇ ਹਵਾਲੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਫੋਟੋ ਲਾ ਕੇ ਵੀ ਫੇਸਬੁੱਕ ਦੇ ਉੱਤੇ ਨਕਲੀ। ਸੋ ਸਾਰਾ ਕੁਝ ਐ ਬਣਾਇਆ ਗਿਆ ਕਿ ਸਰਕਾਰੀ ਪੋਰਟਲ ਹੈ, ਸਰਕਾਰੀ ਯੋਜਨਾ ਹੈ। ਜੇ ਇਹਦੇ ਪਰ ਆ ਕੇ ਤੁਸੀਂ ਸੋਲਰ ਪੰਪ ਖਰੀਦਦੇ ਹੋ ਕਿਸਾਨ, ਤਾਂ ਜੀ ਤੁਹਾਨੂੰ 80% ਡਿਸਕਾਊਂਟ ਮਿਲ ਰਿਹਾ। 80% ਸਬਸਿਡੀ ਦਿਖਾਈ ਆ, ਉਹ ਕਿ ਸਬਸਿਡੀ ਆ ਤੁਹਾਡੇ ਲਈ, ਤੇ ਕਿਸਾਨ ਉਹਦੇ ਚੱਕਰ 'ਚ ਫਸਦਾ। ਹੁਣ ਹੋ ਕੀ ਰਿਹਾ ਕਿ ਕਿਸਾਨਾਂ ਨੂੰ ਕਹਿੰਦੇ ਜੀ ਉਹ ਨਕਲੀ ਪੋਰਟਲ ਤੇ ਜਾ ਕੇ ਜਦੋਂ ਕਿਹਾ ਜਾਂਦਾ ਕਿ ਤੁਹਾਡਾ ਲੱਖਾਂ ਰੁਪਈਆ ਬਚਣਾ, ਤੁਹਾਨੂੰ ਇੰਨਾ ਸਸਤਾ ਸੋਲਰ ਪੰਪ ਮਿਲਣਾ, ਤੁਸੀਂ ਕਰਨਾ ਕੀ ਆ? ਆਪਣਾ ਆਧਾਰ ਕਾਰਡ ਦੇਣਾ, ਆਪਣੇ ਜ਼ਮੀਨ ਦੇ ਕਾਗਜ਼ ਦੇਣੇ, ਆਪਣੀ ਫੋਟੋ ਦੇਣੀ, ਆਪਣਾ ਬੈਂਕ ਖਾਤਾ ਦੇਣਾ, ਤੇ ਤੁਹਾਡੀ ਸਬਸਿਡੀ ਤੁਹਾਡੇ ਖਾਤੇ 'ਚ ਆਉਣੀ। ਆਹ ਕੁਛ ਹੋਣਾ, ਕਰੋ ਜੀ। ਤੇ ਕਿਸਾਨ ਜਦੋਂ ਦੇਖਦੇ ਨੇ, ਹਾਂ ਬਾਈ ਪ੍ਰਧਾਨ ਮੰਤਰੀ ਦਾ ਨਾਂ ਹੈ, ਪ੍ਰਧਾਨ ਮੰਤਰੀ ਦੀ ਯੋਜਨਾ ਹੈ, ਤੇ ਅਗਲਾ ਪਹਿਲਾਂ ਤਾਂ 2-2 ਹਜ਼ਾਰ ਸਾਡੇ ਖਾਤੇ 'ਚ 3-4 ਮਹੀਨਿਆਂ ਬਾਅਦ ਪਾਉਂਦਾ ਹੀ ਆ, ਲੈ ਵੀ ਆ ਵੀ ਯੋਜਨਾ ਉਹਦੀ ਹੋਣੀ ਜੀ। ਤੇ ਅੱਛਾ ਲਓ ਜੀ, ਸਾਡੇ ਮੁੱਖ ਮੰਤਰੀ ਦੀ ਫੋਟੋ ਲੱਗੀ ਆ, ਉਹ ਤਾਂ ਕਿਸਾਨਾਂ ਲਈ ਇੰਨਾ ਕੁਛ ਕਰ ਰਿਹਾ ਅਗਲਾ। ਸੋ ਜੀ ਮੁੱਖ ਮੰਤਰੀ ਦੀ ਫੋਟੋ ਲੱਗੀ ਆ ਤੇ ਸਰਕਾਰੀ ਪੋਰਟਲ ਆ ਜੀ, ਅਗਲੇ ਸਰਕਾਰੀ ਪੋਰਟਲ ਦੇ ਚੱਕਰ ਜਦੋਂ ਪਰ ਆ ਜਾਂਦੇ। ਜਦੋਂ ਆਏ ਹੁਣ 3 ਕੇਸਾਂ ਦੇ ਹਵਾਲੇ ਨਾਲ ਮੈਂ ਦੱਸਦਾ ਜੀ। ਇੱਕ ਕੇਸ ਆਇਆ ਬਠਿੰਡੇ ਦਾ। ਬਠਿੰਡੇ ਦਾ ਕਿਸਾਨ ਕਹਿੰਦਾ ਕਿ ਬਾਈ ਜੀ ਮੇਰੇ ਕੋਲ 2 ਏਕੜ ਜ਼ਮੀਨ ਆ ਤੇ ਮੈਨੂੰ ਪੰਪ ਦੀ ਲੋੜ ਸੀ। ਮੈਨੂੰ ਪਤਾ ਲੱਗਿਆ ਕਿ ਬਾਈ ਸਰਕਾਰ ਨੇ 80% ਸਬਸਿਡੀ ਵਾਲੀ ਯੋਜਨਾ ਕੱਢੀ ਹੈ। ਕਹਿੰਦਾ ਮੈਂ ਨਿਆਣੇ ਨਾਲ ਮਿਲ ਕੇ ਉਹ ਪੋਰਟਲ ਤੇ ਚਲਾ ਗਿਆ, ਤੇ ਜਦੋਂ ਕਹਿੰਦਾ ਉੱਥੇ ਜਾ ਕੇ ਅਸੀਂ ਦੇਖਿਆ ਕਿ ਹਾਂ ਜੀ 80% ਸਬਸਿਡੀ ਹੈਗੀ ਆ, ਤੇ ਕਹਿੰਦਾ ਇਹਦੇ ਪਰ ਅਪਲਾਈ ਕਰੋ, ਆਪਣਾ ਨਾਂ ਦਿਓ, ਪਤਾ ਦਿਓ, ਐਡਰੈਸ ਦਿਓ, ਆਧਾਰ ਕਾਰਡ ਦਿਓ, ਜ਼ਮੀਨ ਦੇ ਕਾਗਜ਼ ਦਿਓ, ਫੋਟੋ ਦਿਓ। ਤੇ ਕਹਿੰਦਾ ਅਸੀਂ ਜਦੋਂ ਸਾਰਾ ਕੁਝ ਅਪਲੋਡ ਕੀਤਾ, ਕਹਿੰਦੇ ਜੀ 35,000 ਰੁਪਏ ਜਮ੍ਹਾਂ ਕਰਾ ਦਿਓ। ਤੇ ਕਹਿੰਦੇ ਜਦੋਂ ਲੱਗਿਆ ਕਿ 35,000 ਕੋਈ ਗੜਬੜਾ, ਵੀ ਪੈਸੇ ਕਿਉਂ ਮੰਗ ਰਹੇ ਨੇ ਇਹ, ਹੈ ਨਾ। ਤੇ ਸਬਸਿਡੀ ਦੇਣ ਦੇ ਹਵਾਲੇ ਨਾਲ ਇਹ ਕਹਿਣ ਜੀ ਆ ਪੰਪ ਹੈ ਜੀ, ਇੱਥੋਂ ਆ ਕੇ ਲੈ ਜਾਓ, ਤੇ ਉਹ ਤੋਂ ਬਾਅਦ ਉੱਥੇ ਸਰਕਾਰੀ ਖਜ਼ਾਨੇ ਜਮ੍ਹਾਂ ਕਰਾਓ, ਏਦਾਂ ਕੁਛ ਹੋਵੇ ਜਾਂ ਤਾਂ ਕੁਛ ਉਹ ਜਾਣਕਾਰੀ ਹੋਵੇ। ਕਹਿੰਦੇ ਵੀ ਇਹ ਲੱਗ ਕੇ ਨਿੱਜੀ ਖਾਤੇ 'ਚ ਮੰਗੇ ਜਾ ਰਹੇ ਨੇ ਪੈਸੇ। ਤੇ ਉਹਨੇ ਕਹਿੰਦਾ ਜਦੋਂ ਅਧਿਕਾਰੀਆਂ ਨੂੰ ਪਤਾ ਕੀਤਾ, ਉਹ ਕਹਿੰਦੇ ਭਾਈ ਸਾਡੀ ਇਹ ਕੋਈ ਯੋਜਨਾ ਨਹੀਂ, ਕੋਈ ਇਹੋ ਜਿਹਾ ਪੁੱਟ ਨਹੀਂ। ਇਹਦਾ ਜਦੋਂ ਸਮਝਦਾਰ ਕਿਸਾਨ ਸੀ, ਬਚ ਗਿਆ। ਇੱਕ ਹੋਰ ਕਿਸਾਨ ਆ ਜੋ ਮੁਕਤਸਰ ਜ਼ਿਲ੍ਹੇ ਦਾ ਪਿੰਡ ਮਹਾਣਾ ਦਾ ਮਨਜੋਤ ਸਿੰਘ ਨਾਂ ਦਾ ਕਿਸਾਨ ਹੈ ਜੀ। ਉਹ ਕਹਿੰਦਾ PM ਕੁਸਮ ਯੋਜਨਾ ਦੇ ਤਹਿਤ, ਕਹਿੰਦਾ ਮੈਨੂੰ ਕਾਲ ਆਈ, ਮੈਨੂੰ ਫੋਨ ਆਇਆ ਕਿ ਪ੍ਰਧਾਨ ਮੰਤਰੀ ਕੁਸਮ ਯੋਜਨਾ ਦੇ ਤਹਿਤ ਸੋਲਰ ਪੰਪ ਤੇ 80% ਸਬਸਿਡੀ ਮਿਲਦੀ ਆ, ਤੁਹਾਡੇ ਲਈ ਸਹੂਲਤ ਹੈਗੀ ਹੈ, ਤੁਸੀਂ ਲੈ ਸਕਦੇ ਹੋ, ਤੁਹਾਡੀ ਜ਼ਮੀਨ ਇੰਨੀ ਬੋਲਦੀ ਆ, ਇਸ ਲਈ ਤੁਹਾਡੇ ਤੇ ਇਸ ਜ਼ਮੀਨ ਦੇ ਉੱਤੇ ਇੰਨਾ ਪੰਪ ਮਿਲ ਸਕਦਾ। ਤੇ ਕਹਿੰਦਾ ਜੀ ਆਪਾਂ ਅਪਲਾਈ ਕਰਤਾ ਤੇ ਅਪਲਾਈ ਕੀਤਾ। ਕਹਿੰਦਾ ਜਦੋਂ ਆਨਲਾਈਨ ਮੈਨੂੰ ਲਿੰਕ ਆਇਆ, ਲਿੰਕ ਆਉਣ ਤੇ ਉਹ ਪੈਸੇ ਮੰਗਣ ਵਾਲੀ ਗੱਲ ਆਈ, ਕਹਿੰਦਾ ਮੈਨੂੰ ਸ਼ੱਕ ਹੋ ਗਿਆ। ਤੇ ਕਹਿੰਦਾ ਜੀ ਮੈਂ ਮਹਿਸੂਸ ਕੀਤਾ ਤੇ ਮੈਂ ਇਹਨਾਂ ਦੇ ਹੈੱਡ ਦਫ਼ਤਰ ਦੇ ਵਿੱਚ, ਆਫਿਸ ਦੇ ਵਿੱਚ ਕਿਸਾਨ ਵਾਲਾ ਜਿਹੜਾ ਹੈਗਾ ਉੱਥੇ ਫੋਨ ਕੀਤਾ। ਉਹ ਕਹਿੰਦੇ ਸਾਡੀ ਕੋਈ ਯੋਜਨਾ ਨਹੀਂ, ਇਹ ਬਚ ਗਿਆ। ਹੁਣ ਤੀਜਾ ਮਾਮਲਾ ਗੁਰਦਾਸਪੁਰ ਦਾ। ਗੁਰਦਾਸਪੁਰ ਦਾ ਕਿਸਾਨ ਹੈ ਜੀ ਨਿਰਵੈਲ ਸਿੰਘ। ਉਹ ਕਹਿੰਦਾ ਵੀ ਮੈਨੂੰ 3 HP ਦੇ ਸੋਲਰ ਪੰਪ ਦੀ ਲੋੜ ਸੀ, ਤੇ ਮੈਨੂੰ ਬਾਜ਼ਾਰ ਤੋਂ ਕਿਤੋਂ ਪਤਾ ਲੱਗ ਗਈ ਗੱਲ ਕਿ ਸਰਕਾਰ ਬਈ 80% ਸਬਸਿਡੀ ਤੇ ਯੋਜਨਾ ਚਲਾ ਰਹੀ ਆ। ਹੁਣ ਇਹ ਫੈਲਾ ਕੌਣ ਰਿਹਾ, ਗੱਲ ਇਹ ਵੀ ਗੌਰ ਕਰਨ ਵਾਲੀ ਆ। ਠੀਕ ਹੈ, ਕਿ ਜਿਨ੍ਹਾਂ ਰਾਹੀਂ ਇਹ ਗੱਲ ਫੈਲਾਈ ਜਾਂਦੀ ਆ, ਕੀ ਇਹ ਬੀਜਾਂ ਵਾਲੇ, ਕੀ ਇਹ ਦਵਾਈਆਂ ਵਾਲੇ, ਕੀ ਛਿੜਕਾਅ ਵਾਲੇ, ਕੀ ਇਹੋ ਜਿਹਾ ਕੋਈ, ਉਹ ਤਾਂ ਨਹੀਂ ਅੱਡੇ ਬਣਾ ਲਏ ਉਹਨਾਂ ਨੇ। ਉਹਨਾਂ ਨੂੰ ਤਾਂ ਨਹੀਂ ਕੋਈ ਕੁਛ ਹਿੱਸਾ ਪਤਾ, ਕਿੱਥੇ ਕਿਸਾਨਾਂ ਕੋਲ ਸੁਨੇਹਾ ਕਿੱਥੋਂ ਪਹੁੰਚਦਾ ਹੈ। ਸੋ ਇਸ ਲਈ ਕਹਿੰਦੇ ਜਦੋਂ ਮੈਨੂੰ ਪਤਾ ਲੱਗਿਆ, ਅਸੀਂ ਪੋਰਟਲ ਤੇ ਗਏ ਤੇ ਅਸੀਂ ਆਪਣਾ ਨਾਂ, ਪਤਾ, ਜ਼ਮੀਨ ਦੇ ਕਾਗਜ਼ ਪੱਤਰ ਭਰੇ। ਕਹਿੰਦੇ ਜੀ 35,000 ਪਹਿਲਾਂ ਜਮ੍ਹਾਂ ਕਰਾਓ। ਕਹਿੰਦਾ ਆਪਾਂ ਜਮ੍ਹਾਂ ਕਰਾਤਾ ਕਿ ਲੈ ਵੀ ਸੋਲਰ ਪੰਪ ਇੰਨਾ ਸਸਤਾ ਮਿਲ ਜਾਣਾ। ਕਹਿੰਦਾ 35,000 ਜਮ੍ਹਾਂ ਕਰਾਉਣ ਤੋਂ ਬਾਅਦ ਜੀ ਹੁਣ ਇੰਨੇ ਪੈਸੇ ਇਹਦੇ ਜਮ੍ਹਾਂ ਕਰਾਉਣੇ ਪੈਣੇ, ਇੰਨੇ ਪੈਸੇ ਟੈਕਸ ਦੇ ਦਿਓ।
ਕਹਿੰਦਾ ਜਦੋਂ ਐਂ ਜੇ ਲੱਗੇ ਸਾਨੂੰ ਯਾਦ ਆ ਗਿਆ ਕਿ ਬਾਕੀ ਸਕੀਮਾਂ 'ਚ ਵੀ ਠੱਗੀਆਂ ਐਂ ਜੇ ਵੱਜਦੀਆਂ। ਕਹਿੰਦਾ ਅਸੀਂ ਬਾਕੀ ਪੈਸੇ ਦੇਣੋਂ ਰੁਕ ਗਏ। ਤੇ ਫਿਰ ਕਹਿੰਦੇ ਜੀ ਜਦੋਂ ਇਹ ਮਾਮਲਾ ਆਇਆ ਤਾਂ ਇਹ ਮਾਮਲਾ ਹੁਣ ਫਾਜ਼ਿਲਕਾ ਤੋਂ ਵੀ ਸਾਹਮਣੇ ਆ ਰਿਹਾ, ਇਹ ਮਾਮਲਾ ਹੁਣ ਮੁਕਤਸਰ ਸਾਹਿਬ ਤੋਂ ਵੀ ਸਾਹਮਣੇ ਆ ਰਹੇ ਨੇ, ਇਹ ਗੁਰਦਾਸਪੁਰ ਦੇ ਜ਼ਿਲ੍ਹੇ ਤੋਂ ਵੀ ਆ ਗਏ, ਇਹ ਬਠਿੰਡਾ ਨਵਾਂ ਸ਼ਹਿਰ ਤੋਂ ਵੀ ਆ ਗਏ ਤੇ ਬਾਕੀ ਥਾਵਾਂ ਤੋਂ ਵੀ ਇੱਕੇ ਦੁੱਕੇ ਮਾਮਲੇ ਸਾਹਮਣੇ ਆਵੇਂ। ਤੇ ਫਿਰ ਅਮਨ ਅਰੋੜਾ ਹੋਰਾਂ ਨੇ ਸਾਹਮਣੇ ਆ ਕੇ ਕਿਹਾ ਕਿ ਭਾਈ ਥਾਣੇ ਪਹੁੰਚੋ, ਸ਼ਿਕਾਇਤਾਂ ਦਰਜ ਕਰਾਓ, ਸਾਡੇ ਕੇਂਦਰ ਦੀ ਕੋਈ ਯੋਜਨਾ ਨਹੀਂ, ਪੰਜਾਬ ਸਰਕਾਰ ਦੀ ਕੋਈ ਯੋਜਨਾ ਨਹੀਂ, ਔਰ ਜਿਨ੍ਹਾਂ ਨੇ ਵੀ ਇਹ ਸਕੀਮ ਚਲਾਈ ਆ, ਜਿਨ੍ਹਾਂ ਦੀ ਵੈਬ ਪੋਰਟਲ ਨੇ ਨਕਲੀ, ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ। ਬਕਾਇਦਾ ਪੰਜਾਬ ਸਰਕਾਰ ਨੇ ਨੰਬਰ ਜਾਰੀ ਕਰਤੇ ਕਿਸਾਨਾਂ ਦੇ ਲਈ ਕਿ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਕਨਫਰਮ ਕਰਿਆ ਕਰੋ ਕੋਈ ਵੀ ਯੋਜਨਾ ਬਾਰੇ। ਤੇ ਉਹਨਾਂ ਨੇ ਹੂਬਹੂ ਪੈਡਾ ਦਾ ਪੋਰਟਲ ਵੀ ਬਣਾ ਲਿਆ, ਨਕਲੀ ਪੋਰਟਲ ਵੀ, ਫੇਸਬੁੱਕ ਪੇਜ ਵੀ, ਤੇ ਉਹ ਇੰਨਾ ਭੁਲੇਖਾ ਪਾਉਂਦਾ ਕਿ ਫਿਰ ਅਗਲੇ ਕਹਿੰਦੇ ਪ੍ਰਧਾਨ ਮੰਤਰੀ ਦਾ ਨਾਂ ਹੈ ਤੇ ਸਾਡੇ ਮੁੱਖ ਮੰਤਰੀ ਦੀ ਫੋਟੋ ਹੈ ਤੇ ਕਿਸਾਨ ਠੱਗੀ ਦੇ ਸ਼ਿਕਾਰ ਨੇ। ਸੋ ਇਹਦੇ ਪਰ ਸਰਕਾਰਾਂ ਨੂੰ ਵੀ ਗੌਰ ਕਰਨ ਦੀ ਲੋੜ ਹੈ, ਔਰ ਮੇਰੀ ਕਿਸਾਨ ਭਰਾਵਾਂ ਨੂੰ ਵੀ, ਦੇਸ਼ ਦੇ ਆਮ ਨਾਗਰਿਕਾਂ ਨੂੰ ਵੀ, ਤੇ ਜਿੱਥੇ ਮਰਜ਼ੀ ਵਸਦੇ ਦੁਨੀਆ ਦੇ ਕੋਈ ਵੀ ਵਿਅਕਤੀ ਉਹਨਾਂ ਨੂੰ ਵੀ, ਕਿ ਭਾਈ ਸੋਸ਼ਲ ਮੀਡੀਆ ਦੇ ਉੱਤੇ, ਵੈਬ ਪੋਰਟਲ ਦੇ ਉੱਤੇ, ਇੰਟਰਨੈਟ ਦੇ ਉੱਤੇ ਕੋਈ ਵੀ ਚੀਜ਼ ਨੂੰ ਅਪਲਾਈ ਕਰਨ ਤੋਂ ਪਹਿਲਾਂ ਉਹਦੀ ਘੋਖ ਪੜਤਾਲ ਜ਼ਰੂਰ ਕਰੋ। ਕਦੇ ਵੀ ਤੁਸੀਂ ਪਲ 'ਚ ਠੱਗੀ ਦਾ ਸ਼ਿਕਾਰ ਹੋ। ਲੋਕਾਂ ਦਾ ਨਾ ਦੁੱਧ ਵਿਕਦਾ, ਤੇਰਾ ਵਿਕਦਾ ਜੈ ਕੁਰੇ ਪਾਣੀ। ਕੁਰੇ ਪਾਣੀ ਕਿਸੇ ਦੀਆਂ ਫੋਟੋਆਂ ਹੀ ਵਿਕੀ ਜਾਂਦੀਆਂ। ਸ਼ਰਮਾ ਜੀ, ਬਿਲਕੁਲ ਤੁਹਾਨੂੰ ਯਾਦ ਹੋਣਾ ਨੋਟਬੰਦੀ ਵੇਲੇ ਪੇਟੀਐਮ ਦੀ ਬੜੀ ਮਸ਼ਹੂਰੀ ਹੋਈ ਸੀ ਤੇ ਮੋਦੀ ਸਾਹਿਬ ਦੀ ਫੋਟੋ ਲਾ ਕੇ ਮਸ਼ਹੂਰੀ ਹੋਈ ਸੀ।